हाँ जी दोस्तों, ਜਦੋਂ ਪੰਜਾਬ ਦੇ ਵਿੱਚ ਵਿਜ਼ਿਟ ਕਰਨ ਨਿਕਲੀਏ ਔਰ ਖਾਸ ਕਰ ਰੂਰਲ ਪੰਜਾਬ ਵਿਜ਼ਿਟ ਕਰੀਏ ਤੇ ਉੱਥੇ ਬੜੀਆਂ ਖੂਬਸੂਰਤ ਚੀਜ਼ਾਂ ਤੁਹਾਨੂੰ ਮਿਲਦੀਆਂ ਨੇ ਔਰ ਖਾਸ ਕਰ ਪਿੰਡਾਂ ਦੇ ਨਾਮ ਬਾਜ਼ ਤੁਹਾਨੂੰ ਐਸੇ ਮਿਲਦੇ ਆ ਕਿ ਤੁਹਾਡਾ ਦਿਲ ਕਰਦਾ ਹੈ ਕਿ ਯਾਰ ਇਹਦੇ ਤੇ ਸੋਚਿਆ ਜਾਵੇ, ਇਸ ਪਿੰਡ ਦੀ ਹਿਸਟਰੀ ਜਾਣੀ ਜਾਵੇ ਕਿ ਇਹਦੇ ਬੈਕ ਦੇ ਵਿੱਚ ਕੀ ਹੈ। ਇਸ ਤਰੀਕੇ ਦੇ ਅਸੀਂ ਪਹਿਲੇ 4-5 ਪਿੰਡ ਅਸੀਂ ਕਰ ਚੁੱਕੇ ਹਾਂ ਜਿਨ੍ਹਾਂ ਦੇ ਨਾਵਾਂ ਦੇ ਵਿੱਚ ਇਤਨੀ ਖੂਬਸੂਰਤੀ ਹੈ ਕਿ ਉਹ ਇਤਨੇ ਅਪੀਲਿੰਗ ਹਨ ਕਿ ਉਹ ਬੰਦੇ ਨੂੰ ਹਾਸਾ ਵੀ ਆਉਂਦਾ ਹੈ ਤੇ ਖੁਸ਼ੀ ਵੀ ਹੁੰਦੀ ਹੈ। ਇਸ ਵੇਲੇ ਅਸੀਂ ਜਾ ਰਹੇ ਸੀ ਲਾਹੌਰ ਤੋਂ ਕਰਤਾਰਪੁਰ ਔਰ ਮੇਰੇ ਨਾਲ ਜਸਬਾਦ ਵੀਰ ਜੀ ਹਨ, ਮਾਂ ਜੀ ਇਹਨੋਂ ਸਾਈਡ ਤੇ ਬੈਠੇ ਆ ਤੇ ਅਸੀਂ ਨਾਰੰਗ ਮੰਡੀ ਤੋਂ ਅਸੀਂ ਅੰਦਰ ਵਾਲੇ ਰਸਤੇ ਤੇ ਅਸੀਂ ਨਾਰੋਵਾਲ ਜਾ ਰਹੇ ਹਾਂ। ਹੁਣ ਇਹਦੇ ਨਾ ਲੈਫਟ ਸਾਈਡ ਤੇ ਸਾਨੂੰ ਇੱਕ ਬੋਰਡ ਨਜ਼ਰ ਆਇਆ, ਬੋਰਡ ਤੁਸੀਂ ਵੀ ਦੇਖ ਸਕਦੇ ਹੋ ਕਿ ਇਹ ਹੈ, ਇਸ ਦਾ ਨਾਮ ਦਿਗਾਣਾ। ਸੋ ਦਿਗਾਣਾ ਮੀਨਸ ਹੁੰਦਾ ਹੈ ਕਿ ਜ਼ੋਰ ਜ਼ਬਰਦਸਤੀ ਜਿਹੜਾ ਕਰਦਾ ਹੈ ਕਿ ਯਾਰ ਤੂੰ ਤੇ ਐਵੇਂ ਦਿਗਾਣਾ ਹੀ ਕਰ ਰਹੀ ਹੈ, ਮੈਂ ਨਹੀਂ ਚਾਹ ਰਹੀ ਕਿ ਤੂੰ ਇਹ ਕੰਮ ਹੋਵੇ, ਤੂੰ ਦਿਗਾਣੇ ਕੀਤੀ ਜਾ ਰਹੀ ਹੈ। ਸੋ ਇਹ ਦਿਗਾਣਾ ਜਿਹੜਾ ਹੈ ਇਸ ਦੇ ਵਿੱਚ ਤੁਹਾਨੂੰ ਇਹਦੀ ਹਿਸਟਰੀ, ਇਹ ਪਿੰਡ ਕਿਵੇਂ ਬੱਝਿਆ ਹੋਏਗਾ, ਇਹਦਾ ਦਿਗਾਣਾ ਕਿਵੇਂ ਪਿਆ ਹੋਏਗਾ। ਯਕੀਨਨ ਕੋਈ ਬੰਦਾ ਹੋਏਗਾ ਉਹ ਦਿਗਾਣੇ ਰੋਟੀ ਖਾ ਲੈਂਦਾ ਹੋਏਗਾ, ਦਿਗਾਣੇ ਦੂਸਰੇ ਦੀ ਕੋਈ ਚੀਜ਼ ਯੂਜ਼ ਕਰ ਲੈਂਦਾ ਹੋਣਾ ਤਾਂ ਉਹਨੇ ਕਿਹਾ ਹੋਣਾ ਕਿ ਯਾਰ ਤੂੰ ਤੇ ਦਿਗਾਣਾ ਜੀ ਹੈ, ਤੇ ਉੱਥੋਂ ਇਸ ਦਾ ਨਾਮ ਪੈ ਗਿਆ ਹੋਗਾ। ਮੁਖਤਲਿਫ ਪਿੰਡਾਂ ਦੇ ਪੰਜਾਬ ਦੇ ਉਹਨਾਂ ਦੇ ਨਾਮ ਇਸੇ ਤਰੀਕੇ ਹੀ ਹੁੰਦੇ ਨੇ। ਹੁਣ ਆਨੇ ਅਸੀਂ ਬਾਜੀਵਾਲ ਕਿ ਇਹ ਯੂਕੇ ਦੇ ਵਿੱਚ ਰਹਿੰਦੇ ਆ ਔਰ ਡੈਫੀਨੇਟਲੀ ਪੰਜਾਬ ਦੇ ਨਾਲ ਇਹਨਾਂ ਦੀ ਜੁੜਤ ਹੈ, ਪੰਜਾਬ ਦੀਆਂ ਚੀਜ਼ਾਂ ਨਾਲ। ਇਹ ਜਿਹੜੇ ਨਾਮ ਹਨ ਹਾਂਜੀ, ਇਹ ਕਿਸ ਤਰ੍ਹਾਂ ਤੁਹਾਨੂੰ ਲੱਗਦੇ ਨੇ ਉੱਥੇ ਤੁਹਾਨੂੰ ਜਦੋਂ ਸੁਣਦੇ ਹੋ? ਮਤਲਬ ਸੋਹਣਾ ਪਿੰਡ, ਦਿਗਾਣਾ, ਕੋਟ ਕਾਲੇ ਖਾਂ ਤੇ ਫਲਾ, ਜਾਂ ਕਿ ਉਸ ਤੋਂ ਅੱਗੇ ਰਾਜਿਆਂ ਵਾਲੀ ਬਹਿਣੀ ਤੇ ਜਾਂ ਬਾਦਸ਼ਾਹ ਵਾਲੀ ਬਹਿਣੀ ਜਾਂ ਕੁੱਕੜਪੁਰ, ਠੀਕ ਹੈ, ਜਾਂ ਡਿੰਗਰਪੁਰ, ਤੇ ਇਹ ਕਿਵੇਂ ਲੱਗਦਾ ਹੈ? ਪਹਿਲਾਂ ਜਦੋਂ ਸ਼ੁਰੂ 'ਚ ਇਸ ਤਰ੍ਹਾਂ ਦੇ ਨਾਂ ਸੁਣਨ ਲੱਗੇ ਸੀ ਹਾਸਾ ਵੀ ਆਉਂਦਾ ਹੁੰਦਾ ਸੀ, ਹਾਂ। ਕਿਉਂਕਿ ਚੜ੍ਹਦੇ ਪੰਜਾਬ 'ਚ ਇੱਕ ਪਿੰਡ ਹੈਗਾ ਕਾਲਾ ਬੱਕਰਾ। ਕਾਲਾ ਬੱਕਰਾ, ਹਾਂ, ਤਾਂ ਉਹ ਜੋ ਸੁਣੀਦਾ ਸੀਗਾ ਕਿ ਹਾਂ, ਸੋਚੀ ਅਸੀਂ ਨਾਂ ਕਿੱਥੋਂ ਆਇਆ, ਤਾਂ ਫਿਰ ਪਤਾ ਲੱਗਦਾ ਕਿ ਕਾਫੀ ਇਸ ਤਰ੍ਹਾਂ ਦੇ ਪਿੰਡ ਹੈਗੇ ਜਿਨ੍ਹਾਂ ਦੇ ਨਾਂ ਹੁਣ ਤਾਂ ਕਾਫੀ ਬਦਲਣਾ ਵੀ ਚਾਹੁੰਦੇ ਆ। ਹਾਂ, ਕਈ ਕਹਾਣੀਆਂ ਤਾਂ ਸੁਣੀਆਂ ਕਿ ਆਪਣੀ ਕੁੜੀ ਨਹੀਂ ਵਿਆਹਣ ਨੂੰ ਤਿਆਰ ਸੀਗੇ ਉਸ ਪਿੰਡ ਤੇ। ਹਾਂ, ਤਾਂ ਪਰ ਜਦੋਂ ਕਿਉਂਕਿ ਯੂਕੇ ਤੇ ਇਸ ਤਰ੍ਹਾਂ ਦੇ ਨਹੀਂ ਨਾਂ ਹੁੰਦੇ, ਹਾਂ, ਉਹਨਾਂ ਦੀ ਕੋਈ ਹਿਸਟਰੀ ਹੁੰਦੀ ਆ ਪਰ ਕੋਈ ਇਸ ਤਰ੍ਹਾਂ ਦੀ ਨਹੀਂ ਜਿੱਦਾਂ ਦੀ ਮੈਂ ਪੰਜਾਬ ਤੇ ਸੁਣੀ ਆ। ਪਰ ਹੁਣ ਤਾਂ ਸਾਨੂੰ ਪਤਾ ਆ ਕਿਉਂਕਿ ਬਚਪਨ ਤੋਂ ਸੁਣਦੇ ਆ ਕਿ ਨਾਂ ਇਸ ਤਰ੍ਹਾਂ ਦੇ ਹੁੰਦੇ ਆ। ਤਾਂ ਪਰ ਹਜੇ ਵੀ ਪਰ ਹਾਸਾ ਦੀ ਫਿਰ ਵੀ ਆਉਂਦਾ ਹੀ ਆ, ਹਾਸਾ ਆਉਂਦਾ ਜਦੋਂ ਕਈ ਨਾਂ, ਹਾਸਾ ਵੀ ਆਉਂਦਾ। ਔਰ ਉਹਦੇ ਪਿੱਛੇ ਨਾ ਦੇਖੋ ਨਾ, ਹੁਣ ਇਹਦੇ ਚ ਕਲਚਰਲੀ ਡਿਫਰੈਂਸ ਕੀ ਹੈ? ਡਿਫਰੈਂਸ ਬਹੁਤ ਆ। ਡਿਫਰੈਂਸ ਇਹ ਹੈ ਕਿ ਇੱਥੋਂ ਦੀ ਜਿਹੜੀ ਮਿੱਟੀ ਦੇ ਵਿੱਚੋਂ ਔਰ ਰਵਾਇਤ ਦੇ ਵਿੱਚੋਂ ਇੱਕ ਚੀਜ਼ ਫੁੱਟੀ ਹੈ, ਉਹਨਾਂ ਨੇ ਉਹ ਨਾਮ ਰੱਖਿਆ। ਉਹਨਾਂ ਦਾ ਉੱਥੋਂ ਕਲਚਰ ਔਰ ਰਵਾਇਤ ਦੇ ਵਿੱਚ ਜੋ ਫੁੱਟੇਗਾ ਉਹ ਉਹਦਾ ਨਾਮ ਰੱਖੇਗਾ। ਔਰ ਇੱਕ ਹੋਰ ਚੀਜ਼ ਜਿਹੜੀ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਹਾਂ ਕਿ ਜਿਹੜਾ ਵੀ ਕਿਸੇ ਪਿੰਡ ਦਾ, ਮਿਸਾਲ ਦੇ ਤੌਰ ਤੇ ਦਿਗਾਣਾ ਹੈ ਨਾ, ਤੇ ਦਿਗਾਣੇ ਦਾ ਜਾਂ ਪਿੱਛੇ ਸਾਨੂੰ ਇੱਕ ਹੋਰ ਨਜ਼ਰ ਆ ਰਹੀ ਹੈ ਛੱਜੀ ਮਾਰ ਵੰਡਾ, ਠੀਕ ਹੈ, ਉਹ ਇੱਕ ਕਿਸੇ ਨੇ ਬ੍ਰਾਂਡ ਆਪਣਾ ਬਣਾ ਦਿੱਤਾ ਵੰਡੇ ਦਾ, ਜਿਹੜਾ ਮੱਝਾਂ ਗਾਵਾਂ ਨੂੰ ਪਾਇਆ ਜਾਂਦਾ ਹੈ, ਛੱਜੀ ਮਾਰ ਵੰਡਾ, ਠੀਕ, ਉਹਦਾ ਬ੍ਰਾਂਡ ਉਸ ਦੇ ਨਾਮ ਚੱਲ ਗਿਆ ਹੋਏਗਾ। ਇਹ ਹੁਣ ਦਿਗਾਣਾ ਪਿੰਡ ਹੈ ਨਾ, ਕੱਲ ਨੂੰ ਕੋਈ ਇਹ ਕਹਿਣ ਕਿ ਯਾਰ ਇਹਦਾ ਨਾਮ ਤੁਸੀਂ ਆਸਿਫਪੁਰ ਰੱਖ ਦਿਓ, ਤੇ ਇਹ ਨਹੀਂ ਹੋਣਾ ਚਾਹੀਦਾ। ਆਸਿਫਪੁਰ ਦੇ ਵਿੱਚ ਉਹ ਖੂਬਸੂਰਤੀ ਖਤਮ ਹੋ ਜਾਏਗੀ। ਖੂਬਸੂਰਤੀ ਇਸ ਦੀ ਉਹ ਦਿਗਾਣੇ ਦੇ ਨਾਲ ਹੀ ਹੈ। ਸੋ ਇਹਨਾਂ ਨੂੰ ਕਾਇਮ ਰਹਿਣਾ ਚਾਹੀਦਾ ਹੈ। ਇਹ ਦਿਗਾਣੇ ਬੇਸ਼ੱਕ ਅਸੀਂ ਨਾ ਕਰੀਏ ਅੱਜ, ਲੇਕਿਨ ਇਹ ਆ ਕਿ ਇਹਦੇ ਪਿੱਛੇ ਜਿਹੜੀ ਹਿਸਟਰੀ ਹੈ, ਉਹ ਅਗਰ ਕੋਈ ਪਿੰਡ ਦਾ ਇਸ ਦਾ ਬੰਦਾ ਜਾਂ ਆਸੇ-ਪਾਸੇ ਦੇ ਕੋਈ ਹੋਰ ਲੋਕ ਉਹ ਕੁਝ ਸੁਣ ਰਹੇ ਨੇ ਤੇ ਸਾਨੂੰ ਦਿਗਾਣੇ ਦੀ ਹਿਸਟਰੀ ਲਾਜ਼ਮੀ ਦੱਸਣ ਕਿ ਇਸ ਦੇ ਪਿੱਛੇ ਕੀ ਹੈ। ਔਰ ਅਗਰ ਤੁਹਾਡੇ ਕਰੀਬ ਕੋਈ ਇਸ ਤਰੀਕੇ ਦਾ ਪਿੰਡ ਹੈ, ਚੜ੍ਹਦੇ ਪੰਜਾਬ ਦੇ ਵਿੱਚ ਹੈ, ਲਹਿੰਦੇ ਦੇ ਵਿੱਚ ਹੈ, ਜਾਂ ਤੁਸੀਂ ਜਿੱਥੇ ਵੀ ਬੈਠੇ ਹੋ ਤੇ ਕੋਈ ਇਸ ਤਰ੍ਹਾਂ ਦਾ ਪਿੰਡ ਹੈ, ਤੇ ਉਹ ਨਾਮ ਸਾਡੇ ਨਾਲ ਲਾਜ਼ਮੀ ਸ਼ੇਅਰ ਕਰੋ। ਇਹ ਵੀ ਇੱਕ ਆਪਣੇ ਤੌਰ ਤੇ ਇਸ ਚੀਜ਼ ਨੂੰ ਸਾਨੂੰ ਪ੍ਰਮੋਟ ਕਰਨਾ ਚਾਹੀਦਾ ਹੈ। ਅਸੀਂ ਛੁਪਾਉਂਦੇ ਹਾਂ, ਅਸੀਂ ਲੁਕਾਉਂਦੇ ਹਾਂ, ਤੇ ਇਹ ਲੁਕਾਉਣਾ ਜਿਹੜਾ ਹੈ ਇਹੀ ਸਾਡੇ ਤੋਂ ਆਪਣਾ ਆਪ ਸਾਡਾ ਖੋਈ ਜਾ ਰਹੀ ਹੈ। ਸੋ ਜੋ ਹੈ ਉਹਨੂੰ ਓਪਨ ਕਰਨਾ ਚਾਹੀਦਾ, ਸਾਨੂੰ ਉਹਦੇ ਤੇ ਫਖਰ ਕਰਨਾ ਚਾਹੀਦਾ, ਉਹਦੇ 'ਚ ਜੋ ਖੂਬਸੂਰਤੀ ਜੁੜੀ ਹੋਈ ਹੈ, ਜੋ ਉਹਦੇ ਵਿੱਚ ਹਿਡਨ ਚੀਜ਼ਾਂ ਹਨ, ਉਹਨੂੰ ਅੱਗੇ ਲਿਆਉਣਾ ਚਾਹੀਦਾ।